ओ मैं गबरू शेर पंजाब दा ओ मैं गबरू शेर पंजाब दा मैनू जग सारा है जानदा मैं गबरू शेर पंजाब दा मैनू जग सारा है जानदा मैं गबरू शेर पंजाब दा मैनू जग सारा है जानदा ओ मेरे लोया दुनिया मंदी मेरा खाप जी जी दोस्तों ਤੇ ਇਹ ਅੱਜ ਕੈਨਲ ਚੈੱਕ ਕਰੋ ਜੀ ਮਾਸ਼ਾਅੱਲਾ ਜੀ ਰਾਇਲ ਬਲੱਡ ਕੈਨਲ ਪਾਕਿਸਤਾਨ ਦੇ ਵਿੱਚ ਪਿਟਬੁਲ ਦੇ ਉੱਪਰ ਕੰਮ ਕਰਨ ਵਾਲੇ ਠੀਕ ਹੈ ਸ਼ਾਹਜ਼ੇਬ ਭਾਈ ਦੇ ਕੋਲ ਅਸੀਂ ਹਾਜ਼ਰ ਹੋਏ ਹਾਂ ਅੱਜ ਤੇ ਮਾਸ਼ਾਅੱਲਾ ਜੀ ਤੁਹਾਨੂੰ ਸ਼ੌਕ ਚੈੱਕ ਕਰਾਉਣ ਲੱਗੇ ਪਿਟਬੁਲ ਦਾ ਤੇ ਉਹ ਪਿੱਛੇ ਤੁਸੀਂ ਕੈਨਲ ਦੇ ਵਿੱਚ ਲਾਈਟਾਂ ਪੰਖੇ ਸ਼ੰਕੇ ਮਾਸ਼ਾਅੱਲਾ ਅੱਛਾ এনवायरमेंट ਬਹੁਤ ਹੀ ਖੂਬਸੂਰਤ ਤਰੀਕੇ ਨਾਲ ਮੈਨੇਜ ਕੀਤਾ ਹੋਇਆ ਤੇ ਇਹ ਨਾਲ ਤੁਹਾਨੂੰ ਪਿਟਬੁਲ ਦਾ ਸ਼ੌਕ ਚੈੱਕ ਕਰਾਉਣ ਲੱਗੇ ਹਾਂ ਦੋਸਤੋ ਤੇ ਲਾਈਕ ਕਮੈਂਟ ਕਰਕੇ ਦੱਸਿਓ ਕਿਹਦਾ ਲੱਗਾ ਜੀ ਜੀ अस्सलाम वालेकुम ਦੋਸਤੋ ਖੁਸ਼ਾਮਦੀਦ ਕਹਿੰਦੇ ਆ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਸ਼ੌਕ ਚ ਤੇ ਦੋਸਤੋ ਹਾਜ਼ਰ ਤੁਹਾਡਾ ਵੀਰ ਤੁਹਾਡੇ ਵਾਸਤੇ ਅੱਜ ਇੱਕ ਆਪਣਾ ਪਿਟਬੁਲ ਦੀ ਵੀਡੀਓ ਲੈ ਕੇ ਆਪਣੇ ਨਿਹਾਇਤ ਹੀ ਪਿਆਰ ਵਾਲੇ ਤੇ ਮੁਹੱਬਤ ਵਾਲੇ ਵੀਰ ਸ਼ਾਹਜ਼ੇਬ ਭਾਈ ਤੇ ਸਾਡੀ ਕੋਈ ਸਲਾਮ ਦੁਆ ਇਸ ਤਰ੍ਹਾਂ ਨਹੀਂ ਹੋਈ ਆਪਣਾ YouTube ਚੈਨਲ ਤੋਂ ਨਹੀਂ ਹੋਈ ਸਾਡੇ ਭਰਾ ਦੇ ਨਾਲ ਸਲਾਮ ਦੁਆ ਜਿਹੜੀ ਹੋਈ ਸੀ ਇੱਕ WhatsApp ਗਰੁੱਪ 'ਚ ਹੋਈ ਸੀ ਕਿ ਮੈਨੂੰ ਉਹਨਾਂ ਦੇ ਪਿਟਬੁਲ ਜ਼ਾਤੀ ਤੌਰ ਤੇ ਬੜੇ ਪਸੰਦ ਆਏ ਸੀਗੇ ਉਹ ਤੁਹਾਨੂੰ ਆਪਣਾ ਭਾਈ ਦੱਸਣਗੇ ਕਿਹੜਾ ਇਹਨਾਂ ਦਾ ਮੇਲ ਸੀਗਾ ਤੁਹਾਨੂੰ ਵੀਡੀਓ ਚੈੱਕ ਵੀ ਕਰਵਾ ਦਿਆਂਗੇ ਤੇ ਅੱਜ ਅਸੀਂ ਹਾਜ਼ਰ ਹੋਏ ਸੀਗੇ ਵਜ਼ੀਰਾਬਾਦ 'ਚ ਤੇ ਮੈਂ ਜ਼ਰਾ ਕੋਈ ਸਟੇਟਸ ਅਪਡੇਟ ਕੀਤਾ ਕਿ ਜੀ ਅੱਜ ਅਸੀਂ ਵਜ਼ੀਰਾਬਾਦ ਦੀ ਤਰਫ ਟਰੈਵਲ ਕਰ ਰਹੇ ਹਾਂ ਤੇ ਸ਼ਾਹਜ਼ੇਬ ਭਾਈ ਨੇ ਵੀਡੀਓ ਵੇਖੀ ਤੇ ਇਹਨਾਂ ਨੇ ਕਿਹਾ ਅਰਸਲਾਨ ਭਾਈ ਕਿ ਤੁਸੀਂ ਆ ਕੇ ਲੰਚ ਮੇਰੇ ਕੋਲ ਕਰਨਾ ਜੇ ਹਰ ਹਾਲ ਦੇ ਵਿੱਚ ਤੇ ਮੈਂ ਕਿਹਾ ਨਹੀਂ ਜਨਾਬ ਪਹਿਲੇ ਭਾਈ ਨਾਲ ਸਾਡੀ ਗੱਲ ਹੋਈ ਹੈ ਫਿਰ ਉਹਦੀ ਨਾਰਾਜ਼ਗੀ ਹੋਏਗੀ ਤੇ ਮਾਸ਼ਾਅੱਲਾ ਭਾਈ ਕੋ ਆ ਕੇ ਚਾਹ ਸ਼ਾਹ ਪੀਤੀ ਹੈ ਬੈਠੇ ਆ ਗੱਪਸ਼ਪ ਕੀਤੀ ਹੈ ਜ਼ਿੰਦਗੀ ਸਾਡਾ ਪਹਿਲੀ ਦਫਾ ਮੁਲਾਕਾਤ ਹੋਈ ਹੈ ਤੇ ਇਨਸ਼ਾਅੱਲਾ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਅੱਛੇ ਲਮਹਾ ਜਿਹੜੇ ਨਾਲ ਗੁਜ਼ਰਦੇ ਰਹਿਣਗੇ ਤੇ ਤੁਹਾਨੂੰ ਸ਼ਾਹਜ਼ੇਬ ਭਾਈ ਨਾਲ ਮਿਲਵਾਉਂਦੇ ਆ ਪਤਾ ਕਰਦੇ ਆ ਕਿ ਕਿੰਨਾ ਕਰਸਾ ਹੋ ਗਿਆ ਡੌਗਸ ਦੀ ਫੀਲਡ ਦਾ ਸ਼ੌਕ ਕਰਦੇ ਆ ਡੌਗਸ ਦੀ ਫੀਲਡ 'ਚ ਆਇਆ ਸ਼ੌਕ ਕਰਦੇ ਆਇਆ ਔਰ ਮਾਸ਼ਾਅੱਲਾ ਇੱਕ ਬੜਾ ਅੱਛਾ ਤੇ ਪਿਟਬੁਲ ਦਾ ਸੈਟਅਪ ਔਰ ਪਿਟਬੁਲ ਤੇ ਵਰਕ ਕਰ ਰਹੇ ਨੇ ਇੱਕ ਅੱਛੀ ਬਰੀਡ ਔਰ ਹੋਮ ਬਰੀਡ ਨੂੰ ਪ੍ਰੈਫਰ ਕਰ ਰਹੇ ਆ अस्सलाम वालेकुम भाई वालेकुम सलाम शाहज़ेब भाई सब तो पहले मैं दोस्तों ਨਾਲ ਗੱਲ ਕੀਤੀ ਆਪਣੇ ਤਾਰਫ ਕਰਵਾਤਾ ਕਿ ਸਾਡੀ ਗੱਲ ਕਿੱਥੋਂ ਸਟਾਰਟ ਹੋਈ ਸੀ ਸ਼ੌਕ ਦੇ ਮੁਤਲਕ ਦੱਸੋ ਕਿ ਡੌਗਸ ਦੀ ਫੀਲਡ ਦੇ ਵਿੱਚ ਆਇਆ ਕਿੰਨੀ ਦੇਰ ਹੋ ਗਈ ਆ ਔਰ ਇਹਨੂੰ ਕਨਵਰਟ ਕਰਕੇ ਪਿਟਬੁਲ ਬਰੀਡ ਦੇ ਵਿੱਚ ਆਇਆ ਕਿੰਨੀ ਦੇਰ ਹੋ ਗਈ ਤੁਹਾਨੂੰ ਜਨਾਬ ਸ਼ੌਕ ਤੇ ਬਚਪਨ ਦਾ ਸੀ ਤੇ 5 ਕਲਾਸ ਦੇ ਵਿੱਚ ਸਾਂ ਤੇ ਪਹਿਲਾ ਇੱਕ ਸ਼ੈਫਰਡ ਪਪੀ ਰੱਖਿਆ ਮੈਂ ਉਸ ਤੋਂ ਬਾਅਦ ਫਿਰ ਚੱਲ ਫਿਰ ਜਰਮਨ ਸ਼ੈਫਰਡ ਰੌਟਵਾਈਲਰ ਦੇ ਨਾਲ ਐਕਸਪੀਰੀਅੰਸ ਰਿਹਾ ਵੇ ਹੁਣ ਮਾਸ਼ਾਅੱਲਾ ਪਿਟਬੁਲਸ ਦੇ ਨਾਲ ਤੇ ਬੜਾ ਅੱਛਾ ਤੇ ਬੜੀ ਜ਼ਬਰਦਸਤ ਬਰੀਡ ਹੈ ਹਾਂ ਬਹੁਤ ਮਜ਼ਾ ਆ ਰਿਹਾ ਤੇ ਹੁਣ ਮਾਸ਼ਾਅੱਲਾ ਕਾਫੀ ਵਰਕਿੰਗ ਹੈ ਇਸ ਬਰੀਡਿੰਗ ਤੇ ਰਿਜ਼ਲਟ ਵੀ ਬਹੁਤ ਅੱਛਾ ਮਿਲਿਆ ਤੇ ਬਹੁਤ ਮਜ਼ਾ ਆਇਆ ਬਰੀਡ ਰੱਖ ਕੇ ਤੇ ਸ਼ਾਹਜ਼ੇਬ ਭਾਈ ਤੁਸੀਂ ਸ਼ੈਫਰਡ ਤੋਂ ਸ਼ੌਕ ਸ਼ੁਰੂ ਕੀਤਾ ਤੁਸੀਂ ਕਨਵਰਟ ਕੀਤਾ ਪਿਟਬੁਲ ਦੇ ਵਿੱਚ ਤੇ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਪਿਟਬੁਲ ਦੀ ਬਰੀਡ ਦਾ ਸ਼ੌਕ ਕਰਦਿਆਂ ਹੋਇਆ ਇਸ ਨਸਲ ਦੇ ਮੁਤਲਕ ਆਇਆ ਹੋਇਆ ਕਿੰਨਾ ਸ਼ੌਕ ਹੋ ਗਿਆ ਵਾ ਇਹ ਆ ਸ਼ੌਕ ਦੇ ਵਿੱਚ ਪਿਟਬੁਲ ਦੇ ਆਇਆ ਔਰ ਕੀ ਤੁਸੀਂ ਅਬਜ਼ਰਵ ਕੀਤਾ ਇਹਨੇ ਆਪਣੇ ਪ੍ਰੈਕਟੀਕਲ ਦੇ ਵਿੱਚ ਇਸ ਬਰੀਡ ਦੇ ਮੁਤਲਕ ਯਾਰ ਸ਼ੌਕ ਤੇ ਬਚਪਨ ਤੋਂ ਸੀ ਡੌਗਸ ਦਾ ਤੇ ਬਚਪਨ ਤੋਂ ਹੀ ਰੱਖੇ ਨੇ ਲੇਕਿਨ ਪਿਟਬੁਲਸ ਨਾਲ ਤਕਰੀਬਨ ਮੇਰੇ 5 ਤੋਂ 6 ਸਾਲ ਹੋ ਗਏ ਨੇ ਇੱਕ ਛੋਟਾ ਪਪ ਲਿਆ ਸੀ ਸਭ ਤੋਂ ਪਹਿਲੇ ਉਸ ਤੋਂ ਬਾਅਦ ਫਿਰ ਇੱਕ ਫੀਮੇਲ ਲਈ ਫਿਰ ਬਰੀਡਿੰਗ ਸਟਾਰਟ ਕੀਤੀ ਇਹ ਬਹੁਤ ਅੱਛੀ ਬਰੀਡ ਹੈ ਇਹਦੇ ਵਿੱਚ ਬੜੀ ਮਿਸਕਨਸੈਪਸ਼ਨ ਪਾਈ ਜਾਂਦੀ ਹੈ ਕਿ ਪਿਟਬੁਲ ਮਾਲਕ ਤੇ ਅਟੈਕ ਕਰਦਾ ਹੈ ਹਾਲਾਂਕਿ ਪਿਟਬੁਲ ਕਦੇ ਵੀ ਮਾਲਕ ਤੇ ਅਟੈਕ ਨਹੀਂ ਕਰਦਾ ਹਮੇਸ਼ਾ ਪਿਟਬੁਲ ਅਗਰ ਅਟੈਕ ਕਰੇ ਤੇ ਉਹਦੇ ਓਨਰ ਦੀ ਗਲਤੀ ਤੋਂ ਕਰਦਾ ਹੈ ਨਹੀਂ ਤੇ ਇਹ ਬਹੁਤ ਲਾਇਲ ਇੱਕ ਬਹੁਤ ਪਿਆਰ ਕਰਨ ਵਾਲੀ ਬਰੀਡ ਹੈ ਮੇਰੇ ਨਾਲ 6 ਸਾਲ ਹੋ ਗਏ ਨੇ ਤੇ ਮੇਰੇ ਘਰ ਐਸਾ ਵੀ ਟਾਈਮ ਸੀ ਕਿ 15 ਪਿਟਬੁਲਸ ਐਟ ਏ ਟਾਈਮ ਮੇਰੇ ਘਰ ਰਹੇ ਨੇ ਲੇਕਿਨ ਇੱਕ ਸਿੰਗਲ ਇਨਸੀਡੈਂਸ ਵੀ ਐਸਾ ਨਹੀਂ ਹੋਇਆ ਕਿ ਮੇਰੇ ਕੁੱਤੇ ਨੇ ਮੇਰੇ ਤੇ ਅਟੈਕ ਕੀਤਾ ਹੋਏ ਜ਼ਬਰਦਸਤ ਤੇ ਇਹ ਬਹੁਤ ਅੱਛੀ ਬਰੀਡ ਹੈ ਇੱਕ ਬੜੀ ਪਾਵਰਫੁਲ ਬੜੀ ਲਾਇਲ ਔਰ ਇੱਕ ਸਟੈਮਨੇ ਦੇ ਵੀ ਲਿਹਾਜ਼ ਨਾਲ ਹਰ ਲਿਹਾਜ਼ ਨਾਲ ਬਹੁਤ ਅੱਛੀ ਬਰੀਡ ਹੈ ਅਗਰ ਤੁਸੀਂ ਇਹਨੂੰ ਪ੍ਰੋਪਰ ਰੱਖੋ ਤੇ ਇੱਥੇ ਮੋਸਟਲੀ ਮਿਕਸਚਰ ਹੀ ਹੁੰਦਾ ਹੈ ਬੁਲੀ ਪਿਟ ਵਗੈਰਾ ਲੇਕਿਨ ਜਿਹੜੇ ਪਿਓਰ ਪਿਟਬੁਲਸ ਨੇ ਬੇਸ਼ੱਕ ਉਹ ਗੇਮ ਡੌਗਸ ਨੇ ਜਾਂ ਸ਼ੋ ਡੌਗਸ ਨੇ ਉਹ ਬਹੁਤ ਅੱਛੇ ਡੌਗਸ ਨੇ ਉਹਦੀ ਤੁਸੀਂ ਬਰੀਡ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਮਤਲਬ ਕੋਈ ਐਸੀ ਮੈਂ ਹਾਮੀ ਨਹੀਂ ਦੇਖੀ ਹੈ ਹਾਂ ਅਗਰ ਤੁਸੀਂ ਉਹਨੂੰ ਗਲਤ ਟ੍ਰੇਨਡ ਕਰ ਦਿਓਗੇ ਅਗਰ ਮੈਨ ਬਾਈਟਰ ਹੋ ਜਾਏਗਾ ਤੇ ਉਹ ਬਹੁਤ ਖਤਰਨਾਕ ਪਿਟਬੁਲ ਹੈ ਅਗਰ ਤੇ ਉਹਨੂੰ ਤੁਸੀਂ ਲਾਇਲ ਰੱਖੋ ਆਪਣੇ ਦੇ ਨਾਲ ਫੈਮਿਲੀ ਡੌਗ ਇੱਕ ਕੰਪਲੀਟ ਫੈਮਿਲੀ ਡੌਗ ਹੈ ਮੈਂ ਨਹੀਂ ਦੇਖਿਆ ਕਿ ਸਾਡੇ ਘਰ ਕੋਈ ਬੱਚਾ ਹੋਵੇ ਕੋਈ ਹੋਵੇ ਕਿ ਮੇਰੇ ਡੌਗ ਨੇ ਕਿਸੇ ਤੇ ਅਟੈਕ ਕੀਤਾ ਹੋਵੇ ਇਹ ਬਹੁਤ ਅੱਛੀ ਬਰੀਡ ਹੈ ਤੇ ਸ਼ਾਹਜ਼ੇਬ ਭਾਈ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਬੰਦੇ ਦੀ ਆਪਣੀ ਗਲਤੀ ਦੀ ਵਜ੍ਹਾ ਤੋਂ ਹੀ ਬੰਦਾ ਇਸ ਚੀਜ਼ ਦਾ ਨੁਕਸਾਨ ਦੇਖਦਾ ਹੈਗਾ ਅਦਰਵਾਈਜ਼ ਨਸਲ ਤੇ ਕੋਈ ਵੀ ਬੁਰੀ ਨਹੀਂ ਹੁੰਦੀ ਹੈਗੀ ਲੋਕਾਂ ਨੇ ਮੈਂ ਇੱਕ ਲੜਕੇ ਨੂੰ ਬੁਲੀ ਸੇਲ ਕੀਤਾ ਉਹਨੇ ਉਹਨੂੰ ਕਮਾਂਡ ਤੇ ਲਾ ਲਿਆ ਸਿਟ ਸਟੈਂਡ ਇਹ ਤੁਹਾਡੀ ਟ੍ਰੇਨਿੰਗ ਤੁਹਾਡਾ ਲਗਾਓ ਤੁਹਾਡੀ ਮੁਹੱਬਤ ਹੀ ਹੈ
ਤੇ ਸਿਕਿਉਰਿਟੀ ਦੇ ਲਿਹਾਜ਼ ਦੇ ਨਾਲ ਤੁਸੀਂ ਜਿਸ ਤਰ੍ਹਾਂ ਲੋਕ ਸਿਲੈਕਟ ਕਰਦੇ ਨੇ ਜੀ ਮੈਂ ਬੱਕਰਵਾਲ ਰੱਖਣਾ ਚਾਹੁੰਦਾ ਜੀ ਮੈਂ ਜਰਮਨ ਸ਼ੈਫਰਡ ਲੈਣਾ ਚਾਹੁੰਦਾ ਸਿਕਿਉਰਿਟੀ ਦੇ ਮੁਤਲਕ ਐਜ਼ ਅ ਗਾਰਡ ਡੌਗ ਪਿਟਬੁਲ ਦੇ ਮੁਤਲਕ ਸ਼ਾਹਜ਼ੇਬ ਬਾਈ ਤੁਹਾਡਾ 6 ਸਾਲ 'ਚ ਕੀ ਐਕਸਪੀਰੀਅੰਸ ਹੋਇਆ? ਯਾਰ ਵੀ ਐਜ਼ ਅ ਗਾਰਡ ਡੌਗ ਜਿਹੜਾ ਵੇ ਨਾ ਇਹ ਮੈਂ ਨਹੀਂ ਕਹਾਂਗਾ ਕਿ ਬਹੁਤ ਅੱਛਾ ਗਾਰਡ ਡੌਗ ਹੈ। ਉਹ ਤੁਹਾਡੀ ਗੱਲ ਠੀਕ ਹੈ, ਬੱਕਰਵਾਲ ਹੈ, ਇਹ ਬਗਿਆੜੀ ਵਗੈਰਾ ਨੇ, ਡੋਬਰਮੈਨ ਨੇ, ਇਹ ਤੇ ਬਹੁਤ ਅੱਛੇ ਗਾਰਡ ਡੌਗ ਹੁੰਦੇ ਨੇ। ਹਾਂ ਇਹ ਗਾਰਡਿੰਗ ਕਰਦੇ ਨੇ, ਇਹ ਨਹੀਂ। ਮੇਰੇ ਘਰ ਜਦੋਂ ਪਹਿਲੇ ਮੇਰਾ ਡੌਗ ਸੀ ਤੇ ਉਹ ਕੋਈ ਇਤਨਾ ਅੱਛਾ ਗਾਰਡ ਡੌਗ ਨਹੀਂ ਸੀ, ਲੇਕਿਨ ਜਦੋਂ ਉਹਦੇ ਨਾਲ ਫੀਮੇਲ ਆ ਗਈ ਤੇ ਉਹ ਮਾਸ਼ਾਅੱਲਾ ਬਹੁਤ ਅੱਛੇ ਗਾਰਡ ਡੌਗ ਬਣ ਗਏ ਜੀ। ਐਕਟਿਵ, ਬਹੁਤ ਐਕਟਿਵ ਹੋ ਗਏ। ਤੇ ਵੈਸੇ ਵੀ ਸ਼ਾਹਜ਼ੇਬ ਭਾਈ ਹਮੇਸ਼ਾ ਮੈਂ ਤੇ ਇਹ ਚੀਜ਼ ਵੇਖੀ ਹੈ ਜਿਹੜੇ ਲੋਕ ਵਾਕਈ ਹੀ ਜ਼ਰੂਰਤ ਤੋਂ ਸਿਕਿਉਰਿਟੀ ਵਾਸਤੇ ਡੌਗਸ ਰੱਖਦੇ ਨੇ ਉਹ ਹਮੇਸ਼ਾ ਪੇਅਰ ਨੂੰ ਪ੍ਰੈਫਰ ਕਰਦੇ ਆ, ਜੋੜੇ ਨੂੰ, ਕਿਉਂਕਿ ਸਾਡੀ ਪੰਜਾਬੀ ਦੀ ਕਹਾਵਤ ਹੈ ਕਿ ਇੱਕ ਹੁੰਦਾ ਵਾ 2 11 ਹੁੰਦੇ ਨੇ। ਇਕੱਲੇ ਦਾ ਹੌਸਲਾ ਟੁੱਟ ਜਾਂਦਾ ਵਾ, 2 ਹੋਣ ਤੇ ਉਹ ਅਟੈਕ ਕਰਨ ਤੋਂ ਵੀ ਨਹੀਂ ਡਰਦੇ ਹੈਗੇ। ਤੇ ਇਸ ਟਾਈਮ ਆਪਣਾ ਇਹ ਕੋਲ ਕਿੰਨੇ ਆਪਣਾ ਕੈਨਲ ਤੇ ਡੌਗਸ ਮੌਜੂਦ ਨੇ, ਇਹਨਾਂ ਵਿੱਚ ਕਿੰਨੇ ਮੇਲ ਨੇ ਤੇ ਕਿੰਨੀਆਂ ਫੀਮੇਲਾਂ ਨੇ? ਇਸ ਟਾਈਮ ਕੈਨਲ ਤੇ ਆਪਣਾ 6 ਡੌਗਸ ਮੌਜੂਦ ਨੇ, ਕੁਝ ਘਰ ਵੀ ਨੇ। ਘਰ ਜਿਹੜੇ ਨੇ ਉਧਰ ਜਰਮਨ ਸ਼ੈਫਰਡ ਨੇ, ਇੱਥੇ ਕੈਨਲ ਤੇ ਆਪਣਾ ਇਹ ਸਾਰੇ ਪਿਟਬੁਲਸ ਨੇ, ਵਿੱਚ ਗੇਮ ਡੌਗਸ ਵੀ ਨੇ ਤੇ ਸ਼ੋ ਡੌਗ ਵੀ ਨੇ। ਤੇ ਫੀਮੇਲ ਫਿਲਹਾਲ ਸਾਡੇ ਕੋਲ 2 ਨੇ, ਕੁਝ ਇੱਕ ਦੋਸਤਾਂ ਕੋਲ ਨੇ। ਵੈਸੇ ਸਾਡੀ ਟੀਮ ਦੇ ਵਿੱਚ ਕਾਫੀ ਜ਼ਿਆਦਾ ਕੁੱਤੇ ਨੇ, ਕੁਝ ਆਪਣੇ ਭਾਈ ਨੇ ਲਾਹੌਰ ਤੋਂ ਨੇ, ਮੀਰਪੁਰ ਤੋਂ ਨੇ, ਉਸ ਤੋਂ ਬਾਅਦ ਕੁਝ ਇੱਥੇ ਆਪਣੇ ਭਾਈ ਨੇ, ਦੋਸਤ ਨੇ। ਤੇ ਟੀਮ ਦੇ ਵਿੱਚ ਤੇ ਕਾਫੀ ਜ਼ਿਆਦਾ ਕੁੱਤੇ ਨੇ। ਆਪਣਾ ਟੀਮ ਕਿਸ ਨਾਮ ਤੋਂ ਜਾਣੀ ਜਾਂਦੀ ਹੈ? ਆਪਣੀ ਟੀਮ ਯਾਰ ਸਾਡੀ ਟੀਮ ਰਾਇਲ ਬਲੱਡ ਦੇ ਨਾਂ ਤੋਂ ਜਾਣੀ ਜਾਂਦੀ ਹੈ। ਕੈਨਲ ਦਾ ਵੀ ਸਾਡਾ ਨਾਂ ਰਾਇਲ ਬਲੱਡ ਹੈ ਤੇ ਸਾਡੀ ਟੀਮ ਦਾ ਵੀ ਨਾਂ ਟੀਮ ਰਾਇਲ ਬਲੱਡ ਹੈ। ਹਾਂਜੀ, ਰਾਇਲ ਬਲੱਡ। ਤੇ ਰਾਇਲ ਬਲੱਡ ਟੀਮ ਹੈ ਸਿਰਫ ਪਿਟਬੁਲ ਦੇ ਉੱਪਰ ਵਰਕ ਕਰ ਰਹੀ ਹੈ ਜਿਹੜੀ ਪਾਕਿਸਤਾਨ ਦੇ ਵਿੱਚ, ਇਸੇ ਤਰ੍ਹਾਂ ਹੀ ਹੈ ਜੀ? ਜੀ ਬਿਲਕੁਲ, ਪਿਟਬੁਲਸ ਦੇ ਨਾਲ ਹੀ ਵਰਕ ਕਰ ਰਹੇ ਨੇ ਤੇ ਹੁਣ ਇਨਸ਼ਾਅੱਲਾ ਅੱਗੋਂ ਵਰਕਿੰਗ ਲਾਈਨ ਕੁੱਤਿਆਂ ਤੇ ਵੀ ਅਸੀਂ ਵਰਕ ਕਰ ਰਹੇ ਹਾਂ ਤੇ ਇਨਸ਼ਾਅੱਲਾ ਅਗਲੇ ਆਉਣ ਵਾਲੇ ਵਕਤਾਂ 'ਚ ਅਸੀਂ ਅੱਛੇ ਵਰਕਿੰਗ ਲਾਈਨ ਕੁੱਤੇ ਵੀ ਪ੍ਰੋਡਿਊਸ ਕਰਾਂਗੇ। ਇਹਦੇ ਪਿਟਬੁਲ ਦੇ ਵਿੱਚ ਹੀ? ਜੀ ਪਿਟਬੁਲਸ ਦੇ ਵਿੱਚ ਗੇਮ ਡੌਗਸ। ਚਲੋ ਇਨਸ਼ਾਅੱਲਾ ਤਾਲਾ ਜਿਸ ਤਰ੍ਹਾਂ ਸਾਲੇ ਆਪਣਾ ਆਏ ਤੇ ਸਾਨੂੰ ਫਿਰ ਇਨਫੋਰਮ ਕਰਿਓ, ਚੱਕਰ ਵੀ ਲਾਵਾਂਗੇ, ਦੇਖਾਂਗੇ ਵੀ, ਸ਼ੌਕ ਵੀ ਕਰਾਂਗੇ। ਤੇ ਹੁਣ ਆਪਣਾ ਸ਼ਾਹਜ਼ੇਬ ਭਾਈ ਮੈਂ ਥੋੜਾ ਜਿਹਾ ਕੈਮਰਾ ਆਪਰੇਟ ਕਰਦਾ ਤੇ ਤੁਸੀਂ ਸਾਨੂੰ 1 ਬਾਏ 1 ਆਪਣੇ ਡੌਗਸ ਦੀ ਏਜ ਤੇ ਡੌਗਸ ਦੀ ਬਰੀਡ ਤੇ ਆਪਣਾ ਦੂਸਰਾ ਜਿਹੜਾ ਉਹ ਬਲੱਡ ਲਾਈਨ ਜਿਹੜੀ ਹੈਗੀ ਉਹਦੇ ਨਾਲ ਸਾਡੇ ਦੋਸਤਾਂ ਨੂੰ ਜ਼ਰਾ ਨਾ ਥੋੜੀ ਜਿਹੀ ਇਨਫੋਰਮੇਸ਼ਨ ਹੋ ਜਾਏਗੀ। ਅਗਰ ਤੁਸੀਂ ਮਾਈਕ ਪਕੜੋ ਫਿਰ। ਜੀ ਜੀ ਅੱਛਾ ਜੀ, ਸਭ ਤੋਂ ਪਹਿਲੇ ਜੀ ਇਹ ਸਾਡਾ ਡੌਗ ਹੈ ਬਰੂਸ, ਜਿਹਦਾ ਨਾਂ ਹੈ ਕਿੰਗ ਬਰੂਸ। ਇਹ ਮਾਸ਼ਾਅੱਲਾ ਸਾਡਾ ਮੇਨ ਜਿਹੜਾ ਵੱਡਾ ਡੌਗ ਹੈ ਤੇ ਇੱਕ ਬੜਾ ਫੇਮਸ ਵੀ ਹੈ ਪੂਰੇ ਪਾਕਿਸਤਾਨ 'ਚ। ਆਲਮੋਸਟ ਪਿਟਬੁਲਸ ਵਾਲੇ ਕਿੰਗ ਬਰੂਸ ਨੂੰ ਜ਼ਰੂਰ ਜਾਣਦੇ ਹੋਣਗੇ। ਇਹਦੇ ਬਾਪ ਦਾ ਨਾਂ ਹੈ ਰੌਕ ਤੇ ਮਾਸ਼ਾਅੱਲਾ ਉਹ ਵੀ ਬਹੁਤ ਅੱਛਾ ਇੱਕ ਕੁੱਤਾ ਸੀ, ਬੜਾ ਅੱਛਾ ਪ੍ਰੋਡਿਊਸਰ ਵੀ ਰਿਹਾ। ਇਹ ਸਾਡਾ ਮੇਨ ਕੁੱਤਾ ਹੈ। ਸ਼ਾਹਜ਼ੇਬ ਭਾਈ ਕਿੰਨੀ ਏਜ ਹੋ ਗਈ ਹੈ ਇਸ ਟਾਈਮ ਬਰੂਸ ਦੀ? ਇਹ ਆਲਮੋਸਟ 5 ਸਾਲ ਹੋ ਗਈ ਹੈ ਇਹਦੀ ਏਜ। 5 ਸਾਲ। ਤੇ 5 ਸਾਲ ਦੇ ਵਿੱਚ ਸ਼ਾਹਜ਼ੇਬ ਭਾਈ ਕਿੰਨੇ ਕੁ ਬਰੂਸ ਦੇ ਲੀਟਰ ਹੋ ਚੁੱਕੇ ਨੇ? ਇਹ ਜਨਾਬ 3 ਤੇ ਮੇਰੇ ਕੋਲ ਹੋ ਚੁੱਕੇ ਨੇ ਜੀ ਤੇ ਜੀ। ਬਾਕੀ 2 ਸਟਾਰਟਿੰਗ ਵਿੱਚ, ਇੱਕ ਇਹਦੇ ਨਾਲ ਹੀ ਫੀਮੇਲ ਸੀ, ਇੱਕ ਦੋਸਤ ਕੋਲ, ਉਹਦੇ ਨਾਲ ਲੀਟਰ ਹੋਏ ਸਨ 2, ਤੇ ਇੱਕ ਆਪਣੇ ਦੋਸਤ ਸਨ ਸਰਗੋਦੇ ਵਾਲੀ ਸਾਈਡ ਤੇ, 1 ਲੀਟਰ ਉਧਰ ਹੋਇਆ ਸੀ। ਸਹੀ। ਤੇ ਸ਼ਾਹਜ਼ੇਬ ਭਾਈ ਨੈਕਸਟ ਆਪਣਾ ਸਭ ਤੋਂ ਪਹਿਲੇ ਨਾਲ ਸਾਨੂੰ ਇਹਨਾਂ ਦੇ ਫੀਮੇਲ ਦਿਖਾਓ ਜਿਹੜੀ ਤੁਹਾਡੇ ਕੋਲ ਆਪਣਾ ਫੀਮੇਲ ਸੀ ਜਿਹਦੀ ਤੁਸੀਂ ਬਰੀਡ ਕਰਵਾਈ ਹੈ ਜੀ, ਬੱਚੇ ਲਏ ਨੇ ਜਿੰਦੇ ਤੁਸੀਂ। ਇਹ ਸਾਡੀ ਫੀਮੇਲ ਹੈ ਜੀ, ਮੇਨ ਸਾਡੀ ਬਰੀਡਰ ਫੀਮੇਲ ਹੈ। ਇਹ ਆਲਮੋਸਟ ਮਦਰ ਹੈ ਸਾਰੇ ਕੁੱਤਿਆਂ ਦੀ। ਕੀ ਨਾਂ ਜੀ ਇਹਦਾ? ਮੈਕਸੀ। ਮੈਕਸੀ। ਇਹ ਮੈਕਸੀ ਦੀ ਕਿਹੜੀ ਬਲੱਡ ਲਾਈਨ ਹੈ ਜੀ? ਇਹ ਜਨਾਬ ਐਪਿਕਸ ਵਾਲੇ ਉਮਰ ਭਾਈ ਨੇ, ਉਹਨਾਂ ਦੀ ਉਮਰ ਅਕਬਰ, ਉਹਨਾਂ ਦੀ ਬਰੀਡਿੰਗ ਸੀ। ਉਹਨਾਂ ਦਾ ਕੁੱਤਾ ਸੀ ਰੋਨੀ, ਇਹ ਰੋਨੀ ਦੀ ਡਾਟਰ ਹੈ। ਇਹ ਰੋਨੀ ਦੀ ਡਾਟਰ ਆ? ਹਾਂ ਤੇ ਮਾਸ਼ਾਅੱਲਾ ਬਹੁਤ ਅੱਛੀ, ਮਾਸ਼ਾਅੱਲਾ, ਔਰ ਬਹੁਤ ਅੱਛੀ ਬਰੀਡਰ ਹੈ। ਕੀ ਆਪਣਾ ਸ਼ਾਹਜ਼ੇਬ ਭਾਈ ਇਸ ਫੀਮੇਲ ਨੇ ਪ੍ਰੋਡਿਊਸ ਕੀਤਾ ਸਾਨੂੰ ਜ਼ਰਾ ਉਹ ਵੀ ਨਾਲ ਚੈੱਕ ਕਰਵਾਈਏ ਦੋਸਤਾਂ ਨੂੰ ਫਿਰ ਦਿਖਾਣਾ ਵਾ ਕਿ ਜਿਹੜੇ ਬੱਚੇ ਇਹਨਾਂ ਪ੍ਰੋਡਿਊਸ ਕੀਤੇ ਨੇ। ਇਹ ਜੀ ਮਾਸ਼ਾਅੱਲਾ ਸਾਡਾ ਇਹ ਮੇਲ ਇਹ ਕੁੱਤਾ ਵੇ ਜ਼ੋਰੋ, ਇੱਕ ਬਹੁਤ ਸਟਰੋਂਗ ਸਾਡਾ ਮਾਸ਼ਾਅੱਲਾ ਕੁੱਤਾ ਵੇ ਤੇ ਹਰ ਲਿਹਾਜ਼ ਨਾਲ ਬਹੁਤ ਸਟਰੋਂਗ ਹੈ। ਇਹ ਇਹਦਾ ਹੀ ਆਪਣਾ ਮੇਲ ਆ? ਜੀ ਇਹਦਾ ਜੀ। ਤੇ ਇਹ ਮਾਂ ਪੁੱਤਰ ਇੱਕੋ ਹੀ ਨੇਚਰ ਦੇ ਨੇ, ਇੱਕੋ ਹੀ ਨੇਚਰ ਦੇ ਨੇ, ਇੱਕੋ ਹੀ ਕਲਰ ਦੇ ਨੇ, ਇੱਕੋ। ਚੈਸਟ ਦਾ ਵੀ, ਆਈਜ਼ ਕਲਰ ਵੀ ਤੇ ਆਪਣਾ ਕੋਟ ਕਲਰ ਵੀ ਜਿਹੜਾ ਦੋਨਾਂ ਦਾ ਸੇਮ ਹੈਗਾ। ਸੇਮ A to Z। ਇਹ ਮਾਂ ਪੁੱਤਰ ਇੱਕੋ ਜਿਹੇ ਨੇ। ਤੇ ਤੁਸੀਂ ਇਹਨਾਂ ਦੀ ਕ੍ਰੋਪਿੰਗ ਵਗੈਰਾ ਨਹੀਂ ਕਰਵਾਈ ਫੀਮੇਲ ਦੀ? ਫੀਮੇਲ ਦੀ ਅਸਾਂ ਕ੍ਰੋਪਿੰਗ ਨਹੀਂ ਕਰਾਈ ਕਿ ਵੇ ਚੂੰਕਿ ਵੱਡੀ ਆਈ ਸੀ। ਅੱਛਾ। ਇਹ ਜਦੋਂ ਆਈ ਸੀ ਇਹ ਬੜੀ ਐਗਰੈਸਿਵ ਤੇ ਬੜਾ ਤੰਗ ਕਰਨ ਵਾਲੀ ਸੀ ਤੇ ਫਿਰ ਇਹਨੂੰ ਅਸਾਂ ਨਹੀਂ ਛੇੜਿਆ, ਲੇਕਿਨ ਹੁਣ ਠੀਕ ਹੋ ਗਈ ਹੈ। ਤੇ ਨੈਕਸਟ ਆਈਏ, ਇਹ ਜਿਹੜਾ ਸੀ ਬ੍ਰਿੰਡਲ ਕਲਰ ਦਾ ਬੜਾ ਹੀ ਖੂਬਸੂਰਤ, ਜਿਸ ਤਰ੍ਹਾਂ ਕਿ ਡਿਫਰੈਂਟ ਕਲਰ ਮਾਸ਼ਾਅੱਲਾ ਬੜਾ ਪਿਆਰਾ
ਤੇ ਇਹ ਆਪਣਾ ਮੇਲ ਕਿਤੋਂ ਪਰਚੇਸ ਕੀਤਾ ਜੇ, ਇਹ ਕਿੱਥੋਂ ਆਇਆ ਤੁਹਾਡੇ ਇਹ ਕੋਲ ਜਨਾਬ? ਜਨਾਬ ਇਹ ਵੀ ਬਰੂਸ ਦਾ ਹੀ ਬੱਚਾ ਹੈ, ਬਰੂਸ ਤੇ ਮੈਕਸੀ ਦੇ। ਸੇਮ ਲੀਟਰ ਦੇ ਵਿੱਚੋਂ ਹਾਂਜੀ। ਇਹ ਇਹਦਾ ਜ਼ੋਰੋ ਦਾ? ਨਹੀਂ ਨਹੀਂ, ਇਹ ਲੀਟਰ ਮੇਟ ਨਹੀਂ, ਇਸ ਤੋਂ ਬਾਅਦ ਦਾ ਹੈ। ਤੇ ਅੱਛਾ। ਇਹ ਹਰ ਲੀਟਰ ਵਿੱਚੋਂ ਨਾ ਇੱਕ ਸਾਡੇ ਕੋਲ ਬ੍ਰਿੰਡਲ ਕੁੱਤਾ ਆਂਦਾ ਹੈ। ਹਰ ਲੀਟਰ ਦੇ ਵਿੱਚ ਇਹਨਾਂ ਦੇ ਹਾਂਜੀ ਦੋਨਾਂ ਦੇ ਹਾਂਜੀ, ਇਹ ਸਮਝ ਲਓ ਕਿ ਇਹ ਬੜਾ ਇੱਕ ਸਾਡੇ ਕੋਲ ਨਾ ਇੱਕ ਰੇਅਰ ਪੀਸ ਆਂਦਾ। ਰੇਅਰ ਪੀਸ ਆਂਦਾ ਇਹ ਵੇ ਸਾਡੇ ਕੋਲ। ਜੀ ਜੀ। ਤੇ ਇੱਕ ਆਪਣੇ ਦੋਸਤ ਨੇ ਅਸ਼ਰ ਭਾਈ ਨੇ ਇੱਕ ਕੁੱਤਾ ਉਹਨਾਂ ਦੇ ਕੋਲ ਹੈ, ਉਹ ਫਸਟ ਲੀਟਰ ਤੋਂ ਹੈ, ਸਹੀ 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 ਜਿਹੜੇ ਬ੍ਰਿੰਡਲ ਆਏ ਨੇ। ਤੇ ਹੁਣ ਬ੍ਰਿੰਡਲ ਮਾਸ਼ਾਅੱਲਾ ਹਰ ਲੀਟਰ 'ਚ ਬ੍ਰਿੰਡਲ ਚੱਲਦਾ ਆ ਰਿਹਾ ਜੀ ਹਾਂਜੀ। ਮਾਸ਼ਾਅੱਲਾ। ਤੇ ਕਿੰਨੀ ਏਜ ਹੋ ਗਈ ਆ ਜ਼ੋਰੋ ਦੀ ਤੇ ਐਸ ਮੇਲ ਦੀ ਦੋਨਾਂ ਦੀ? ਜ਼ੋਰੋ ਤਕਰੀਬਨ ਹੋ ਗਿਆ ਜੇ ਆਲਮੋਸਟ 18-19 ਮਾਹ ਦਾ। ਸਹੀ ਸਹੀ ਸਹੀ, ਯਾਨੀ 2 ਸਾਲ ਦੇ ਤਕਰੀਬਨ ਹੋਣੇ ਵਾਲਾ। ਤਕਰੀਬਨ 2 ਇਅਰ ਦੇ ਨੇੜੇ ਨੇੜੇ ਜਿਹੜਾ ਤੇ ਇਹ ਜਿਹੜਾ ਬ੍ਰਿੰਡਲ ਮੇਲ ਆ ਇਹ ਜਿਹੜਾ ਇਹ ਤਕਰੀਬਨ 1.5 ਸਾਲ ਦਾ ਹੋ ਗਿਆ। ਇਹ ਇਨ ਤੋਂ ਬਾਅਦ ਜਿਹੜਾ ਲੀਟਰ ਹੋਇਆ ਸੀ ਉਸ ਲੀਟਰ ਦਾ ਹਾਂਜੀ, ਆ? ਇਹ ਉਸ ਤੋਂ ਬਾਅਦ ਲੀਟਰ ਦਾ। ਸਹੀ 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 ਸਹੀ। ਤੇ ਨੈਕਸਟ ਚਲਿਏ ਜੀ ਆਪਣਾ ਤੁਹਾਡਾ ਜਿਹੜਾ ਬੜਾ ਮੇਲ ਜੀ, ਇਹ ਸਾਡਾ ਕਿੰਗ ਬਰੂਸ ਹੈ। ਕਿੰਗ ਬਰੂਸ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ। ਪਾਕਿਸਤਾਨ ਚ ਕਿਤੇ ਵੀ ਨਾ ਲਵੋ ਤੇ ਹਾਂਜੀ ਪਿਟਬੁਲ ਹਾਂਜੀ, ਦੇ ਜਿਹੜੇ ਪਿਟਬੁਲ ਦੇ ਜਾਣਨ ਵਾਲੇ ਸ਼ੌਕੀਨ ਉਹ ਜਾਣਨਗੇ ਇਹਨੂੰ ਉਹ ਕਿੰਗ ਜਾਣਨਗੇ ਬਰੂਸ ਨੂੰ ਜ਼ਰੂਰ ਜਾਣਦੇ ਹੋ ਮਾਸ਼ਾਅੱਲਾ। ਚੀਜ਼ ਹੀ ਐਸੀ ਹੈ ਜੀ। ਤੇ ਇਹ ਕਿ ਤੁਹਾਡੇ ਨੈਕਸਟ ਗੱਲ ਕਰੀਏ ਲਾਸਟ ਜਿਹੜਾ ਤੁਹਾਡੇ ਕੋਲ ਪੀਸ ਹੈ ਜੀ। ਇਹ ਸਾਡਾ ਵਰਕਿੰਗ ਲਾਈਨ ਜਿਹਨੂੰ ਅਸੀਂ ਗੇਮ ਡੌਗ ਕੁੱਤੇ। ਜੀ 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 ਜੀ, ਇਹ ਵੀ ਪਿਟਬੁਲ ਦੇ ਵਿੱਚ ਹੀ ਹੈ ਜੀ। ਹਾਂਜੀ, ਇੱਕ ਮਿੰਟ ਇਹਨੂੰ ਮੈਂ ਉਠਾ ਕੇ ਦਿਖਾਣਾ ਤੁਹਾਨੂੰ। ਕੋਈ ਨਹੀਂ ਕਰੋ ਕੰਟੀਨਿਊਸ ਕਰੋ। ਤੇ ਇਹ ਅਸਲ ਵਿੱਚ ਉੱਠ ਨਹੀਂ ਗਿਆ ਬੋਲੋ ਤੁਸੀਂ। ਤੇ ਹਾਂਜੀ ਬਾਹਰ ਕੱਢ ਲਓ, ਚੜਾ ਲਓ ਫਿਰ ਬਾਹਰ ਜੀ। ਸ਼ਾਜ਼ੇ ਭਾਈ ਇਹ ਸਾਡਾ ਗੇਮ ਡੌਗ ਕੁੱਤਾ ਵੇ ਜਿਹਨੂੰ ਅਮਰੀਕਨ ਪਿਟਬੁਲ ਟੈਰੀਅਰ ਅਮਰੀਕਨ ਬਿਲਟਰ। ਇਹ ਪੈਡੀਗਰੀ ਮੇਲ ਹੈ ਜੀ? ਹਾਂਜੀ, ਇਹ ਪੈਡੀਗਰੀ ADPA ਦਾ ਪੈਡੀਗਰੀਡ ਮੇਲ ਹੈ। ਤੇ ਮਾਸ਼ਾਅੱਲਾ ਰੈਡ ਬॉय ਜੋਕੋ ਤੇ ਜੀ ਬਲੱਡ ਤੋਂ ਹੈ ਮਾਸ਼ਾਅੱਲਾ। ਮਸਕੂਲਰ ਡੌਗ ਹੈ ਜੀ, ਪਿਛ ਬੈਕ ਸਾਈਡ ਨਜ਼ਰ ਆ ਰਹੀ ਹੈ ਜੀ। ਸੋਹਣਾ ਮੇਲ ਹੈ, ਸੋਹਣਾ ਮੇਲ ਆ ਜੀ ਮਾਸ਼ਾਅੱਲਾ, ਖੂਬਸੂਰਤ ਮੇਲ ਆ। ਤੇ ਗੱਲ ਕਰ ਰਹੇ ਸੀ ਆਪਾਂ ਇਸ ਮੇਲ ਦੀ, ਇਹਦੇ ਪੈਡੀਗਰੀ ਮੇਲ ਤੁਹਾਡੇ ਕੋਲ। ਇਹ ਮਾਸ਼ਾਅੱਲਾ ਵਰਕਿੰਗ ਲਾਈਨ ਕੁੱਤੇ ਨੇ। ਇਹਨਾਂ ਦਾ ਟੋਟਲੀ ਸਾਰਾ ਜਿਹੜੇ ਹੈ ਨਾ ਨੇਚਰ ਬਾਈ ਨੇਚਰ ਇਹ ਸਾਰੇ ਜਿਹੜੇ ਨਾ ਇਸ ਤੋਂ ਡਿਫਰੈਂਟ ਨੇ ਸ਼ੋ ਲਾਈਨ ਨਾਲੋਂ ਜੀ। ਸ਼ੋ ਲਾਈਨ ਐਕਟਿਵ ਵੀ ਜ਼ਿਆਦਾ ਨੇ, ਐਕਟਿਵ ਨੇ, ਪਾਵਰ ਵਿੱਚ ਵੀ ਜ਼ਿਆਦਾ ਨੇ ਤੇ ਗੁੱਸੇ ਵਾਲੇ ਤੇ ਗੁੱਸੇ ਅਗਰੈਸ਼ਨ ਵੀ ਇਹਨਾਂ ਚ ਡੈਫੀਨਿਟਲੀ ਜਿਹੜਾ ਵੇ ਨਾ ਦੂਸਰੇ ਨਾਲੋਂ ਜ਼ਿਆਦਾ ਨੇ। ਐਨੀਮਲ ਐਗਰੈਸਿਵ ਬਹੁਤ ਜ਼ਿਆਦਾ ਹੁੰਦੇ ਨੇ ਜਾਨਵਰਾਂ ਦੂਸਰਿਆਂ ਦੇ ਹਾਂ। ਐਨੀਮਲ ਐਗਰੈਸਿਵ ਕੋਈ ਵੀ ਜਾਨਵਰ ਹੋਵੇ ਦੂਸਰਾ। ਜੀ ਜੀ, ਸਹੀ ਹੋ ਗਿਆ। ਤੇ ਜਿਹੜੇ ਇਹ ਦੂਸਰੇ ਨੇ ਆਪਣਾ ਬਰੂਸ ਤੇ ਦੂਸਰੇ ਜਿਹੜੇ ਜਾਨਵਰ ਨੇ ਆਪਣੇ, ਉਹ ਇਹਨਾਂ ਦੀ ਨਿਸਬਤ ਘੱਟ ਅਗਰੈਸਿਵ ਨੇ ਜੀ। ਇਹ ਜਿਹੜੇ ਮੈਕਸੀ ਤੇ ਜ਼ੋਰੋ ਨੇ ਇਹ ਤੇ ਬਹੁਤ ਐਗਰੈਸਿਵ ਨੇ, ਵੱਡੇ ਜਿਹੜੇ ਨੇ। ਹਾਂ, ਇਹ ਮਾਂ ਪੁੱਤਰ ਤੇ ਇੱਕ ਨੇਚਰ ਦੇ ਨੇ। ਆ ਦੇਖੋ ਨਾ, ਹੁਣ ਉਹ ਲੜਕਾ ਉਹ ਆਇਆ ਹੀ, ਉਹਨੇ ਹਲੇ ਗੇਟ ਖੁੱਲਾ ਹੀ ਆ ਤੇ ਜਾਨਵਰ ਸਾਰੇ ਹੀ ਪਾਗਲ ਹੋ ਗਏ ਨੇ। ਇਸੇ ਤਰ੍ਹਾਂ ਹੀ ਆ। ਇਹ ਤੋਂ ਸਾਬਤ ਹੁੰਦਾ ਕਿ ਗਾਰਡ ਡੌਗ ਵੀ ਬਹੁਤ ਅੱਛੇ ਨੇ ਮਾਸ਼ਾਅੱਲਾ ਜੀ। ਤੇ ਹੁਣ ਨੈਕਸਟ ਸ਼ਾਜ਼ੇ ਭਾਈ ਦਾ ਪਲਾਨ ਹੈਗਾ ਕਿ ਸ਼ੋ ਲਾਈਨ ਦੇ ਨਾਲ ਨਾਲ ਵਰਕਿੰਗ ਲਾਈਨ ਤੇ ਵੀ ਕੰਮ ਕਰਨ ਦਾ, ਗੇਮ ਡੌਗ ਤੇ ਵੀ ਕੰਮ ਕਰਨ ਦਾ। ਬਹੁਤ ਅੱਛੇ ਬਲੱਡ ਦੇ ਗੇਮ ਲਾਈਨ ਕੁੱਤੇ ਪ੍ਰੋਡਿਊਸ ਕਰਾਂਗੇ ਇਨਸ਼ਾਅੱਲਾ ਜੀ। ਉਮੀਦ ਕਰਦੇ ਹਾਂ ਸ਼ਾਜ਼ੇ ਭਾਈ ਜਿਸ ਤਰ੍ਹਾਂ ਤੁਸੀਂ ਸ਼ੋ ਲਾਈਨ ਤੇ ਕੰਮ ਕਰ ਰਹੇ ਹੋ, ਇੱਕ ਅੱਛਾ ਤੇ ਨੇਕ ਨੀਤੀ ਨਾਲ ਅੱਛੀਆਂ ਚੀਜ਼ਾਂ ਲੋਕਾਂ ਨੂੰ ਦਿਖਾ ਰਹੇ ਹੋ, ਅੱਛਾ ਸ਼ੌਕ ਕਰਵਾ ਰਹੇ ਹੋ, ਇਸੇ ਤਰ੍ਹਾਂ ਹੀ ਤੁਸੀਂ ਆਪਣਾ ਜਿਹੜਾ ਹੈਗਾ ਵਾ ਗੇਮ ਡੌਗ ਦੇ ਵਿੱਚ ਵੀ ਦੋਸਤਾਂ ਦਾ ਅੱਛਾ ਸ਼ੌਕ ਕਰਵਾਓ। ਅੱਲਾ ਖੈਰ ਕਰੇ, ਅੱਲਾ ਖੈਰ ਕਰੇਗਾ ਇਨਸ਼ਾਅੱਲਾ ਜੀ। ਪਾਕਿਸਤਾਨ ਦੇ ਵਿੱਚ ਇੱਕ ਤੁਸੀਂ ਦੇਖੋਗੇ ਕਿ ਅੱਛੇ ਬਲੱਡ ਲਾਈਨ ਦੇ ਕੁੱਤੇ ਮਾਸ਼ਾਅੱਲਾ ਅਸੀਂ ਪ੍ਰੋਡਿਊਸ ਕਰਾਂਗੇ ਇਨਸ਼ਾਅੱਲਾ ਜੀ। ਜ਼ਰੂਰ। ਤੇ ਇੱਕ ਦਫਾ ਦੋਸਤਾਂ ਨੂੰ ਆ ਕੇ ਫੇਰ ਚੈੱਕ ਕਰਵਾ ਦਈਏ ਜ਼ਰਾ ਵਿਊ। ਤੇ ਕੁਛ ਇਹ ਜੀ, ਇਹ ਮਾਸ਼ਾਅੱਲਾ ਜੀ ਰਾਇਲ ਬਲੱਡ ਕੈਨਲ ਪਾਕਿਸਤਾਨ ਦੇ ਵਿੱਚ ਪਿਟਬੁਲ ਦੇ ਵਿੱਚ ਕੰਮ ਕਰਨ ਵਾਲੇ। ਟਾਈਮ ਦੀ ਸ਼ਾਰਟੇਜ ਨੀਚੇ ਤੁਹਾਨੂੰ 1 ਬਾਏ 1 ਕੱਢ ਕੇ ਵੀ ਦਿਖਾ ਦਿੰਦੇ ਅਸੀਂ। ਤੇ ਸ਼ਾਜ਼ੇ ਭਾਈ ਇੱਕ ਦਫਾ ਬੜਾ ਵੱਡਾ ਮੇਲ ਕੱਢ ਕੇ ਦਿਖਾ ਦਈਏ ਜ਼ਰਾ ਫਿਰ। ਜੀ ਉਹ ਲੜਕੇ ਨੂੰ ਕਰੋ ਜਰਾ ਇਸ਼ਾਰਾ ਕਿ ਉਹ ਬੜਾ ਮੇਲ ਕੱਢੇ, ਉਹ ਵੀ ਦਿਖਾ ਦਈਏ ਫਿਰ ਜੀ ਦੋਸਤੋ। ਤੇ ਇਹ ਕਿੰਗ ਬਰੂਸ ਕੱਢਣ ਲੱਗੇ ਨੇ। ਮੈਂ ਕਿਹਾ ਜੀ ਜ਼ਰਾ ਸ਼ੌਕ ਕਰਵਾ ਦਈਏ ਦੋਸਤਾਂ ਨੂੰ ਬਾਹਰ ਕੱਢ ਕੇ ਵੀ ਕੇਜਾਂ ਚੋਂ, ਕਿਉਂਕਿ ਬਹੁਤ ਸਾਰੇ ਦੋਸਤ ਕਮੈਂਟ ਕਰਕੇ ਕਹਿਣਗੇ ਕਿ ਜੀ ਡੌਗ ਸਹੀ ਨਜ਼ਰ ਨਹੀਂ ਆ ਰਹੇ ਹੈਗੇ। ਤੇ ਸ਼ਾਜ਼ਾ ਭਾਈ ਨੇ ਕਿਹਾ ਕਿ ਸ਼ਹਜ਼ਾਦਿਆ ਕੱਢ ਕੇ ਲਿਆਵੇ ਬਰੂਸ। ਤੇ ਅਰਸਾ 5-6 ਸਾਲ ਤੋਂ ਤੁਹਾਡੇ ਨਾਲ ਆਪਣਾ ਕਿੰਗ ਬਰੂਸ ਆ ਰਿਹਾ ਜੀ। ਜੀ ਇਹ ਸਾਡਾ ਸਭ ਤੋਂ ਪਹਿਲਾ ਪਿਟਬੁਲ ਹੈ। ਤੁਹਾਨੂੰ ਸ਼ੌਕ ਹੀ ਇਸ ਮੇਲ ਨੇ ਸ਼ੁਰੂ ਕਰਵਾਇਆ ਜੀ ਇਹਨੇ ਹੀ ਤੁਹਾਡਾ ਨਾਮ ਬਣਵਾਇਆ। ਹਾਂ ਜੀ, ਯਾਰ ਯਕੀਨਨ ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰਾ ਵੀ ਇਹੀ ਹੋਣਾ। ਬਿਲਕੁਲ ਜੀ। ਇਹਦੇ ਤੇ ਮਿਹਨਤ ਵੀ ਬੜੀ ਕੀਤੀ ਹੈ। ਅੱਛਾ ਇਹ ਹੈ ਹੀ ਬੜੀ ਜ਼ਬਰਦਸਤ ਚੀਜ਼। ਜ਼ਬਰਦਸਤ। ਤੇ ਅੱਛਾ ਇਹ ਆਪਣਾ ਇਹ ਵੈਸੇ ਜੇ ਤੁਸੀਂ ਕਹਿ ਰਹੇ ਸੀ ਅੱਗੇ ਆਪਣਾ ਕਿ ਕਦੀ ਸੀਨ ਨਹੀਂ ਹੋਇਆ, ਤੇ ਓਪਰਾ ਬਣ ਜਿਵੇਂ ਅਸੀਂ ਆਏ ਆ, ਮਿਸਾਲ ਹੁਣ ਖੁੱਲਾ ਹੁੰਦਾ ਕੋਈ ਜਾਨਵਰ ਤੇ ਫੜ ਲੈਂਦੇ ਬੰਦੇ ਨੂੰ ਕਿ ਨਹੀਂ ਫਿਰ? ਜੀ ਉਹ ਤੇ ਡੈਫੀਨਿਟਲੀ ਤੁਸੀਂ ਅਨਨੋਨ ਅਗਰ ਕੋਈ ਵੀ ਆ ਜਾਏਗਾ ਤੇ ਉਹਦੇ ਤੇ ਅਟੈਕ ਕਰਨਗੇ। ਇਹ ਜੀ ਕਿੰਗ ਬਰੂਸ ਆ ਗਿਆ ਜੀ ਦੋਸਤੋ। ਸ਼ੌਕ ਕਰੋ ਕਿੰਗ ਬਰੂਸ ਦਾ। ਜਿਸ ਤਰ੍ਹਾਂ ਕਿ ਤੁਸੀਂ ਵੇਖੋ ਬੰਦੇ ਆਏ ਨੇ ਫਿਰ ਕੋਈ ਸਮਾਨ ਰੱਖਣ ਵਾਸਤੇ। ਤੇ ਮਾਸ਼ਾਅੱਲਾ
ਇੰਨੀ ਉਮਰ ਦੇ ਵਿੱਚ ਵੀ ਐਕਟਿਵ, ਉਹਨੂੰ ਲੱਗ ਰਿਹਾ ਕਿ ਬਣੀ ਮੈਨੂੰ ਬਾਹਰ ਲੈ ਕੇ ਚੱਲੇ ਮਾਸ਼ਾਅੱਲਾ। ਜੀ ਇਹਨਾਂ ਦਾ ਇਸ ਟਾਈਮ ਵਾਕ ਦਾ ਟਾਈਮ ਹੁੰਦਾ ਤੇ ਇੰਨੀ ਏਜ ਦੇ ਵਿੱਚ ਵੀ ਮਾਸ਼ਾਅੱਲਾ ਬੜਾ ਸੋਹਣਾ ਤੇ ਬੜਾ ਪਰਫੈਕਟ ਮੇਲ ਆ ਜੀ ਮਾਸ਼ਾਅੱਲਾ। ਤੇ ਸ਼ਾਹਜ਼ੇਬ ਭਾਈ ਹਲੇ ਵੀ ਤੁਸੀਂ ਬਰੀਡਿੰਗ ਸ਼ੀਡਿੰਗ ਦੇ ਵਿੱਚ ਨੈਕਸਟ ਕੋਈ ਫੀਮੇਲ ਨਾਲ ਮੇਟ ਕਰਵਾ ਰਹੇ ਹੋ ਇਹਦੇ ਕੋਲੋਂ ਕਿ ਹਜੇ ਰੋਕ ਦਿੱਤਾ ਜੇ? ਨਹੀਂ, ਇਹ ਅਸੀਂ ਆਪਣੀ ਹੀ ਫੀਮੇਲ ਮੇਟ ਕਰਾਈ ਦੀ ਹੈ। ਸਹੀ 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 ਦੀ ਕੋਈ ਫੀਮੇਲ ਸਹੀ। ਇੱਕ ਕਰਾਈ ਸੀ, ਉਹ ਵੀ ਤਕਰੀਬਨ 3 ਸਾਲ ਪਹਿਲੇ। ਸਹੀ, ਬਾਕੀ ਸਹੀ, ਅਸੀਂ ਸਹੀ। ਆਪਣੀ ਹੀ ਬਰੀਡ ਤੇ ਵਰਕ ਕਰ ਰਹੇ ਨਹੀਂ ਆਪਣੀ ਫੀਮੇਲ ਲਾਈਨ ਕੋਲ ਮੇਟ ਕਰਵਾ ਰਹੇ ਹੋ, ਮਤਲਬ ਇਹਨਾਂ ਕੋਲ ਬਰੀਡ ਲੈ ਰਹੇ ਹਲੇ ਵੀ? ਹਾਂ। ਜੀ ਜੀ, ਇਹਦੇ ਕੋਲੋਂ ਅਸੀਂ ਆਪਣੀ ਫੀਮੇਲ ਦੀ ਮੇਟ ਕਰਾਈਆਂ ਨੇ। ਮਾਸ਼ਾਅੱਲਾ ਜਿਹੜੀ ਆਪਣੀ ਟੀਮ ਮੈਂਬਰਸ ਦੀਆਂ ਨੇ ਉਹ ਹੀ ਸਾਰੀਆਂ ਮੇਟ ਹੋਈਆਂ ਨੇ। ਸਹੀ ਸਹੀ ਸਹੀ। ਬਾਹਰ ਓਪਨ ਫੀਮੇਲ ਨੇ ਤੋਂ ਜ਼ੋਰੋ ਤੋਂ ਬਰੂਸ ਤੋਂ ਨਹੀਂ ਕਰਾ ਸਕਦੇ। ਸਹੀ ਜ਼ਬਰਦਸਤ ਹੋ ਗਿਆ। ਤੇ ਬਰੂਸ ਦਾ ਹੁਣ ਅਗਲਾ ਸਾਨੂੰ ਨਾ ਇੱਕ ਇਹਦਾ ਦੋਸਤਾਂ ਨੇ ਸ਼ੌਕ ਕਰ ਲਿਆ ਜੀ, ਤੇ ਇਹਨਾਂ ਨੂੰ ਨੈਕਸਟ ਵੀਡੀਓ ਦੇ ਵਿੱਚ ਨਾ ਉਹ ਆਪਣਾ ਬ੍ਰਿੰਡਲ ਮੇਲ ਜਿਹੜਾ ਤੁਹਾਡਾ ਨਾ ਉਹ ਵੀ ਕੱਢ ਕੇ ਸ਼ੋਅ ਕਰਵਾਇਆ ਜ਼ਰਾ ਉਹਨੂੰ। ਲੜਕੇ ਨੂੰ ਮਾੜਾ ਜਿਹਾ ਇਸ਼ਾਰਾ ਕਰੋ ਉਹਨੂੰ ਕਿ ਜ਼ਰਾ ਉਹਦਾ ਵੀ ਸ਼ੌਕ ਕਰਵਾਵੇ। ਤੇ ਮੈਂ ਕਹਿੰਦਾ ਤੁਸੀਂ ਸਾਹਮਣੇ ਆ ਜਾਓ ਮੇਰੇ। ਨਹੀਂ ਨਹੀਂ, ਠੀਕ ਆ, ਇਹ ਠੀਕ ਆ ਜੀ। ਤੇ ਸ਼ਾਹਜ਼ੇਬ ਭਾਈ ਤੁਹਾਡਾ ਬ੍ਰਿੰਡਲ ਮੇਲ ਆ ਗਿਆ ਮਾਸ਼ਾਅੱਲਾ ਜੀ ਮਾਸ਼ਾਅੱਲਾ। ਮਸਕੂਲਰ ਡੌਗ ਅੱਛੇ ਮਸਲਸ ਬਣੇ ਹੋਏ ਨੇ। ਤੇ ਕਿੰਨੀ ਸ਼ਾਹਜ਼ੇਬ ਭਾਈ ਇਹਨਾਂ ਦੀ ਐਕਸਰਸਾਈਜ਼ ਕਰਾ ਰਹੇ ਤੁਸੀਂ ਇਸ ਟਾਈਮ? ਜੀ ਅੱਜ ਕੱਲ ਤੇ ਜ਼ਰਾ ਗਰਮੀ ਹੈ, ਉਹਦੇ ਵਿੱਚ ਸਿਰਫ ਵਾਕ ਕਰਾ ਰਹੇ ਹਾਂ। ਵਾਕ ਕਰਵਾ ਰਹੇ, ਐਕਸਰਸਾਈਜ਼ ਬੰਦ ਕਰ ਦਿੱਤੀ ਜੀ? ਜੀ ਅਜੇ ਐਕਸਰਸਾਈਜ਼ ਬੰਦ ਹੈ। ਤੇ ਸਰਦੀਆਂ ਦੇ ਵਿੱਚ ਅਸੀਂ ਸਟ੍ਰਿੰਗ ਪੂਲਿੰਗ, ਟਗ ਵਾਰ ਤੇ ਵੇਟ ਪੂਲਿੰਗ ਵਗੈਰਾ ਕਰਾਈ ਦੀ ਹੈ। ਰਨਿੰਗ ਵਗੈਰਾ ਸਾਰੇ ਰਨਿੰਗ ਵੀ ਕਰਾਣੇ ਆ ਤੇ ਇਹਨਾਂ ਨੂੰ ਆਪਣਾ ਉਹ ਐਕਸਰਸਾਈਜ਼ ਵਗੈਰਾ ਟਾਇਰ ਸ਼ਾਇਰ ਦੇ ਨਾਲ ਹਰ ਚੀਜ਼ ਦੇ ਲਾਏ ਨੇ। ਜੀ ਜੀ। ਪਿੱਛੇ ਰੱਖੀ ਪਿੱਛੇ ਮਾਸ਼ਾਅੱਲਾ ਜੀ ਬੜਾ ਮਸਕੂਲਰ ਮੇਲ ਬਣ ਰਿਹਾ ਤੁਹਾਡਾ ਇਹ। ਤੇ ਇਹਨੇ ਵੀ ਕੋਈ ਫੀਮੇਲ ਕ੍ਰਾਸ ਕੀਤੀ ਹੈ ਜਾਂ ਸ਼ਾਹਜ਼ੇਬ ਭਾਈ ਇਹਨੇ ਵੀ ਕੋਈ ਫੀਮੇਲ ਕ੍ਰਾਸ ਕੀਤੀ ਹੈ ਕਿ ਨਹੀਂ? ਨਹੀਂ ਨਹੀਂ, ਇਹਦੇ ਕੋਲ ਹਲੇ ਬਰੀਡਿੰਗ ਨਹੀਂ ਲਈ ਕਿਉਂਕਿ ਇਹ ਬਿਲਕੁਲ ਹਲੇ ਯੰਗ ਹਾਲੇ ਬਿਲਕੁਲ ਹਲੇ ਮੈਚੁਰ ਨਹੀਂ ਹੋਇਆ ਸਹੀ। ਨਹੀਂ ਨਹੀਂ। ਤੇ ਆਪਣਾ ਦੂਸਰਾ ਜਿਹੜਾ ਮੇਲ ਆ ਇਧਰ ਜ਼ੋਰੋ ਕੋਲ ਨਹੀਂ, ਹਲੇ ਦੋਵਾਂ ਕੋਲ ਨਹੀਂ ਹੋਈ। ਜ਼ੋਰੋ ਕੋਲ ਕੋਈ ਫੀਮੇਲ ਨਹੀਂ ਕ੍ਰਾਸ ਕੀਤੀ ਹਲੇ ਨਹੀਂ। ਮਾਸ਼ਾਅੱਲਾ। ਮੈਂ ਕਹਿੰਦਾ ਵਾ ਬੋਨ ਸਟਰਕਚਰ ਦੇ ਲਿਹਾਜ਼ ਦੇ ਨਾਲ ਤੇ ਮਸਲ ਦੇ ਲਿਹਾਜ਼ ਦੇ ਨਾਲ ਪਿਓ ਤੋਂ ਵੀ ਖੀਰ ਨਿਕਲ ਗਈ। ਜੀ ਜੀ, ਇਸੇ ਤਰ੍ਹਾਂ ਹੀ ਹੈ ਜੀ। ਜੀ ਜੀ ਬਿਲਕੁਲ। ਉਤੋਂ ਦਾ ਕਲਰ ਬ੍ਰਿੰਡਲ ਜ਼ਰੂਰ ਮਿਲਦੇ ਨੇ ਮਗਰ ਡਾਰਕ ਬ੍ਰਿੰਡਲ ਹੁੰਦੇ ਨੇ, ਇਹ ਲਾਈਟ ਬ੍ਰਿੰਡਲ ਕਲਰ ਦੇ ਵਿੱਚ ਮਾਸ਼ਾਅੱਲਾ ਸੋਹਣਾ ਮੇਲ ਆ ਜੀ, ਸੋਹਣਾ ਮੇਲ ਆ, ਖੂਬਸੂਰਤ ਮੇਲ ਆ ਜੀ, ਜ਼ਬਰਦਸਤ। ਤੇ ਸ਼ੋਰ ਇੰਨਾ ਜਾਨਵਰਾਂ ਦਾ ਪਿਟਬੁਲ ਦੀ ਵੀਡੀਓ ਹੋਵੇ ਤੇ ਪਿੱਛੇ ਸ਼ੋਰ ਨਾ ਹੋਵੇ, ਇਹ ਤਾਂ ਪੋਸੀਬਲ ਹੀ ਨਹੀਂ ਨਾ ਹੋ ਸਕਦਾ। ਤੇ ਦੋਸਤੋ ਇਹ ਲਾਸਟ ਦੇ ਵਿੱਚ ਹੁਣ ਸਾਡੇ ਕੋਲ ਟਾਈਮ ਵੀ ਬਹੁਤ ਥੋੜਾ ਵਾ, ਇਹਨੂੰ ਬੰਦ ਕਰੋ ਤੇ ਆਪਣੀ ਜਿਹੜੀ ਮੇਨ ਬਰੀਡਰ ਫੀਮੇਲ ਜਿਹੜੀ ਹੈ ਨਾ ਉਹਦਾ ਸ਼ੌਕ ਕਰਵਾਓ ਦੋਸਤਾਂ ਨੂੰ ਜ਼ਰਾ। ਉਹ ਕਹਿੰਦਾ ਮੈਂ ਨਹੀਂ ਜਾਣਾ ਅੰਦਰ। ਅਸਲ ਵਿੱਚ ਇਹਨਾਂ ਦਾ ਵਾਕ ਦਾ ਟਾਈਮ ਹੋਇਆ, ਕਹਿੰਦਾ ਮੈਂ ਨਹੀਂ ਜਾਣਾ ਅੰਦਰ। ਉਹਨਾਂ ਦਾ ਦਿਲ ਕਰਦਾ ਥੋੜਾ ਜਿਹਾ ਨਾ ਉਹ ਆਪਣਾ ਅੰਦਰ ਦਾ ਮਾਹੌਲ ਚੈੱਕ ਕਰਵਾ ਦਈਏ ਕੇਜਾਂ ਦਾ। ਤੇ ਇਹ ਅੰਦਰ ਆਪਣਾ ਭਾਈ ਨੇ ਲਗਾਏ ਨੇ ਪੰਖੇ ਹਰ ਕੇਜ ਦੇ ਉੱਪਰ, ਇਸੇ ਤਰ੍ਹਾਂ ਹੀ ਹੈ ਜੀ। ਜੀ ਜੀ। ਇੱਕ ਕੇਜ ਦੇ ਉੱਪਰ ਇੱਕ ਲਾਈਟ ਤੇ ਇੱਕ ਫੈਨ ਜਿਹੜਾ ਹੈਗਾ ਵਾ ਉਹ ਚੱਲ ਰਿਹਾ ਹੈਗਾ ਵਾ। ਤੇ ਦਿਨ 'ਚ 2-3 ਦਫਾ ਭਾਈ ਦੱਸ ਰਹੇ ਨੇ ਕਿ ਜਿਹੜੀ ਇਹਨਾਂ ਨੂੰ ਨਾ ਆਪਣਾ ਪਾਣੀ ਮਾਰੀਦਾ, ਨਹਿਲਾਈਦੇ ਨੇ, ਵਾਸ਼ ਕਰੀਦੇ ਨੇ ਜੀ ਤੇ ਤਾਂ ਕਿ ਠੰਡੇ ਰਹਿਣ। ਇਹਦੇ ਵਿੱਚ ਅਸਾਂ ਤਾਂ ਇਤਨੀ ਸਪੇਸ ਛੱਡੀ ਹੈ ਤਾਂ ਕਿ ਹਵਾ ਦੀ ਕ੍ਰਾਸਿੰਗ ਵਾਸਤੇ ਅਸਾਂ ਤੁਸੀਂ ਦੇਖ ਰਹੇ ਹੋ ਸਪੇਸ ਸਾਰੀ ਛੱਡੀ। ਹਾਂਜੀ ਹਾਂਜੀ, ਉੱਪਰੋਂ ਜਾਲੀ ਰੱਖੀ ਬਿਲਕੁਲ। ਇਹਦੇ ਨਾਲ ਨਾ ਉੱਤੋਂ ਗਰਮਾਇਸ਼ ਥੱਲੇ ਆਉਂਦੀ ਹੈ। ਹਾਂਜੀ ਹਾਂਜੀ। ਤੇ ਕੁਝ ਇੱਟਾਂ ਅਸਾਂ ਪਲਸਤਰ ਨਹੀਂ ਕਰਾਈਆਂ ਜੀ ਜੀ, ਕਿਉਂਕਿ ਇਹਦੇ ਨਾਲ ਜਿਸ ਟਾਈਮ ਇੱਟਾਂ ਨੂੰ ਪਾਣੀ ਲਾਈਦਾ ਇਹ ਠੰਡੀਆਂ ਹੋ ਅੰਦਰ ਹਾਂਜੀ ਕੂਲਰ ਵਾਲਾ ਹਿਸਾਬ ਹੋ ਜਾਂਦਾ। ਜਦੋਂ ਇੱਟਾਂ ਨੂੰ ਪਾਣੀ ਲੱਗਦਾ ਇੱਟਾਂ ਠੰਡੀਆਂ ਹੋ ਜਾਂਦੀਆਂ। ਜ਼ਬਰਦਸਤ ਜ਼ਬਰਦਸਤ। ਇਹ ਜੀ ਸਾਡੀ ਇਹ ਜੀ ਸ਼ਾਹਜ਼ੇਬ ਭਾਈ ਦੀ ਫੀਮੇਲ ਆ ਗਈ ਜੀ। ਆਪਣਾ ਕੀ ਨਾਮ ਦੱਸਿਆ ਸੀ ਨਾ? ਮੈਕਸੀ। ਮੈਕਸੀ। ਮੈਕਸੀ ਇਹ ਜੀ ਮਾਂ ਹੈ ਜੀ ਇਹਨਾਂ ਦੋਵਾਂ ਦੀ। ਦੋਨਾਂ ਦੀ ਮਾਂ, ਇਹਨਾਂ ਮੇਲਾਂ ਦੀ। ਤੇ ਸ਼ਾਹਜ਼ੇਬ ਭਾਈ ਕਿੰਨੀ ਏਜ ਹੋ ਗਈ ਮੈਕਸੀ ਦੀ? ਇਹ ਤਕਰੀਬਨ 3 ਸਾਲ 3.5 ਸਾਲ ਦੀ ਹੋ ਗਈ। 3-3.5 ਸਾਲ ਦੀ। ਕਿੰਨੀ ਦਫਾ ਤੁਹਾਡੇ ਕੋਲੇ ਬਰੀਡ ਕਰ ਚੁੱਕੀ ਹੈ? ਇਹ ਤਕਰੀਬਨ 3 ਲੀਟਰ ਇਹਨੇ ਮੇਰੇ ਕੋਲ ਦਿੱਤਾ। ਹਾਂਜੀ 3 ਲੀਟਰ ਦੇ ਚੁੱਕੀ ਹੈ ਮੇਰੇ ਕੋਲ। 3 ਲੀਟਰ ਤੁਹਾਡੇ ਕੋਲ ਦੇ ਚੁੱਕੀ ਹੈਗੀ। ਮਿਸ ਤਾਂ ਨਹੀਂ ਕਰ ਰਹੀ, ਰਿਪੀਟ ਨਾਲ ਲੀਟਰ ਦੇ ਰਹੇ ਨੇ? ਨਹੀਂ ਨਹੀਂ, ਇਹ ਰੂਟੀਨ ਨਾਲ ਮਾਸ਼ਾਅੱਲਾ ਆਪਣੇ ਸਾਰੇ ਲੀਟਰ ਇਹਨੇ ਆਪਣੇ ਮੇਲ ਦੇ ਨਾਲ ਹੀ ਦਿੱਤੇ ਨੇ। ਹਾਂਜੀ ਕਰੂਸ ਮਾਸ਼ਾਅੱਲਾ ਰਿਜ਼ਲਟ ਹੀ ਬੜਾ ਅੱਛਾ ਪ੍ਰੋਡਿਊਸ ਕੀਤਾ, ਜ਼ਰੂਰਤ ਨਹੀਂ ਕੋਈ ਹੋਰ ਮੇਲ ਨਾਲ ਲਾਉਣ ਦੀ। ਜੀ ਜੀ, ਤੁਸੀਂ ਰਿਜ਼ਲਟ ਦੇਖਿਆ ਤੇ ਕਿਹਦਾ ਮਾਸ਼ਾਅੱਲਾ ਬਹੁਤ ਅੱਛਾ ਰਿਜ਼ਲਟ ਆਇਆ। ਫੀਮੇਲ ਵੀ ਮਾਸ਼ਾਅੱਲਾ ਖੂਬਸੂਰਤ। ਤੇ ਇਹ ਆਪਣਾ ਇਹ ਵੀ ਘਰ ਦੀ ਹੈ ਕਿ ਪਰਚੇਸ ਕੀਤੀ ਸੀ? ਨਹੀਂ, ਇਹ ਮੈਂ ਪਰਚੇਸ ਕੀਤੀ ਸੀ। ਅਡਲਟ ਹੀ? ਹਾਂਜੀ ਅਡਲਟ ਅਡਲਟ ਹੀ ਲਈ ਸੀ। ਤੁਸੀਂ ਕਿਹਾ ਜੀ ਮੇਰੇ ਕੋਲ ਜ਼ੋਰੋ ਚਾਕਲੇਟ ਆ ਤੇ ਫੀਮੇਲ ਵੀ ਨਾਲ ਮੈਂ ਚਾਕਲੇਟ ਹੀ ਲਾਵਾਂ। ਜ਼ੋਰੋ ਇਹਦਾ ਬੇਟਾ ਬਰੂਸ ਹੈ। ਉਹ ਸੌਰੀ ਬਰੂਸ, ਜਿਹੜਾ ਬਰੂਸ। ਤੇ ਇਹ ਕਿੰਨੇ ਹਰ ਆਪਣਾ ਲੀਟਰ ਦੇ ਵਿੱਚ ਦੋਨੋਂ ਚਾਕਲੇਟ ਹੀ ਪ੍ਰੋਡਿਊਸ ਕਰਦੇ? ਜੀ ਜੀ, ਜ਼ਿਆਦਾ ਚਾਕਲੇਟ ਬੱਚੇ ਆਉਂਦੇ ਨੇ। ਇੱਕ ਬ੍ਰਿੰਡਲ ਵਿੱਚ ਇੱਕ ਬ੍ਰਿੰਡਲ ਆਉਂਦਾ, ਭਾਵੇਂ ਮੇਲ ਹੋਵੇ ਭਾਵੇਂ ਫੀਮੇਲ ਹੋਵੇ। ਹਾਂਜੀ, ਮੇਲ ਜਾਂ ਫੀਮੇਲ ਬ੍ਰਿੰਡਲ ਜ਼ਰੂਰ ਹੁੰਦਾ ਦੋਨਾਂ ਦੇ ਬਲੱਡ। ਹੁਣ ਪਤਾ ਨਹੀਂ ਬਰੂਸ ਦੇ ਲੀਟਰ ਚੋਂ ਆ ਰਿਹਾ, ਬਲੱਡ ਚੋਂ ਆ ਰਿਹਾ ਜਾਂ ਇਹਦੇ ਬਲੱਡ ਚੋਂ ਆ ਰਿਹਾ। ਮੈਕਸੀ ਦੀ ਬਲੱਡ ਚ। ਮੈਕਸੀ ਦੇ ਬਲੱਡ ਚੋਂ। ਇਹਦੀ ਮਾਂ 골ਡਨ ਕਲਰ ਦੀ ਸੀ। ਅੱਛਾ ਸਹੀ ਹੋ ਗਿਆ। ਤੇ
ਮਜ਼ਾ ਆ ਗਿਆ ਇੱਕ ਦਫਾ ਪਿਟਬੁਲ ਦਾ ਸ਼ਾਹਜ਼ੇਬ ਭਾਈ ਸ਼ੌਕ ਦੇਖ ਕੇ ਤੁਹਾਡਾ। ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ, ਇਹ ਤੁਹਾਡੇ ਵੀਰ ਦੀ ਦੁਆ ਤੁਹਾਡੇ ਵਾਸਤੇ ਜਨਾਬ। ਬਸ ਜੀ ਤੁਹਾਡੀ ਮਿਹਰਬਾਨੀ, ਤੁਸੀਂ ਅੱਜ ਸਾਨੂੰ ਟਾਈਮ ਦਿੱਤਾ ਹੈ ਸਾਡੇ ਚੈਨਲ ਤੇ ਆਏ। ਨਹੀਂ, ਤੁਹਾਡੀ ਸ਼ਫਕਤ, ਤੁਹਾਡੀ ਮੁਹੱਬਤ ਕਿ ਇਸ ਵੀਡੀਓ ਤੋਂ, ਇਸ ਚੈਨਲ ਤੋਂ ਹਟ ਕੇ, ਤੁਹਾਨੂੰ ਮੈਂ ਦੋਸਤਾਂ ਨੂੰ ਪਹਿਲੇ ਦੱਸਿਆ ਕਿ ਸਾਡਾ ਇਸ ਚੈਨਲ ਦੇ ਥਰੂ ਕੋਈ ਸਲਾਮ ਦੁਆ ਨਹੀਂ ਹੋਈ। ਸਾਡੀ ਇਸਲਾਮ ਦੁਆ, ਪਿਆਰ ਮੁਹੱਬਤ, ਫਰੈਂਡਸ਼ਿਪ ਸਾਡੀ ਪਹਿਲੇ ਦੀ ਚੱਲ ਰਹੀ ਆ। ਇਤਫਾਕਨ ਕਿ ਸਾਡੀ ਮੁਲਾਕਾਤ ਦਾ ਹੀ ਅੱਜ ਟਾਈਮ ਬਣਿਆ। ਰਮਜ਼ਾਨ 'ਚ ਜਦੋਂ ਚੱਕਰ ਲੱਗਿਆ, ਮੈਂ ਤੁਹਾਨੂੰ ਦੱਸਿਆ ਕਿ ਉਦੋਂ ਅਸੀਂ ਅੱਗੇ ਡਡਿਆਲ ਜਾਣਾ ਸੀਗਾ, ਟਾਈਮ ਨਹੀਂ ਸੀ ਹੈਗਾ ਕਿ ਚਲੋ ਬੰਦਾ ਆਵੇ। ਅੱਜ ਸ਼ਾਹਜ਼ੇਬ ਭਾਈ ਨੇ ਕਿਹਾ ਕਿ ਅਸੀਂ ਆਓ ਤੁਸੀਂ ਇੱਧਰ ਨੂੰ, ਤੇ ਅਸੀਂ ਜਨਾਬੇ ਅਲੀ ਇਨਕਾਰ ਨਹੀਂ ਮੈਂ ਇਹਨਾਂ ਨੂੰ ਕਰ ਸਕਿਆ। ਕੋਸ਼ਿਸ਼ ਪਹਿਲੇ ਮੇਰੀ ਬੜੀ ਸੀ ਕਿ ਅਸੀਂ ਨਿਕਲ ਜਾਈਏ, ਟਾਈਮ ਬਚ ਜਾਏਗਾ, ਤੇ ਮਗਰ ਕਿਹਾ ਜਦੋਂ ਇੰਨੀ ਕੁ ਮੁਹੱਬਤ ਕਰਦਾ ਹੋਵੇ ਨਾ ਬੰਦਾ, ਤੇ ਸ਼ਾਹਜ਼ੇਬ ਭਾਈ ਨੇ ਵੀ ਇਹੀ ਗੱਲ ਕਹੀ ਕਿ ਅਰਸਲਾਨ ਭਾਈ ਲਾਗੋਂ ਹੋ ਕੇ ਤੁਸੀਂ ਆਪਣੀ ਗੁਜਰਾਤੀ 'ਚ ਕਹੀਏ ਲੋਕ ਕੀ ਕਹਿੰਦੇ ਨੇ ਜੀ ਜੀ, ਮੈਂ ਕਿਹਾ ਜੀ ਤੁਹਾਨੂੰ ਅਸੀਂ ਲੰਘਣ ਨਹੀਂ ਦੇਣਾ। ਲਈ ਵਾਪਸ ਟੁਰ ਜਾਂਦੇ, ਕੀ ਕਹਿੰਦੇ ਭਲਾ, ਵਾਪਸ ਟੁਰ ਜਾਓ। ਅਸੀਂ ਕਹਿੰਦੇ ਨਾ ਕਿ ਵਾਪਸ ਚਲੇ ਜਾਏ, ਤੁਸੀਂ ਇਹ ਗੁਜਰਾਤੀ ਜ਼ਬਾਨ 'ਚ ਇਹੀ ਕਹਿੰਦੇ ਨਾ, ਵਾਪਸ ਟੁਰ ਜਾਓ। ਆਹੋ। ਇਹ ਦੋਸਤੋ, ਮੈਨੂੰ ਬਹੁਤ ਸਾਰੇ ਦੋਸਤ ਨੇ ਗੁਜਰਾਤ ਦੇ, ਜਦੋਂ ਕੋਈ ਮੈਨੂੰ ਪਹਿਲਾਂ ਗੱਲ ਹੀ ਕਰਦਾ ਨਾ ਤੇ ਮੈਂ ਇਹਨੂੰ ਪਛਾਣ ਲੈਂਦਾ ਕਿ ਭਾਈ ਇਹ ਬੰਦਾ ਨਾ ਇਹ ਗੁਜਰਾਤ ਦਾ ਪੱਕੀ ਗੱਲ ਆ। ਇੱਕ ਬੰਦੇ ਨਾਲ ਕੱਲ ਪਰਸੋਂ ਕਾਲ ਆਈ, ਕਹਿੰਦਾ ਜੀ ਮੈਂ ਨਾ ਕਰਾਚੀ ਤੋਂ ਗੱਲ ਕਰ ਰਿਹਾ। ਮੈਂ ਕਿਹਾ ਭਾਈ ਬੋਲੀ ਤੇਰੀ ਗੁਜਰਾਤੀਆਂ ਵਾਲੀ ਹੈ। ਕਹਿੰਦਾ ਹੈ ਅਸੀਂ ਗੁਜਰਾਤੀ ਹਾਂ। ਵਾਕਈ ਤੁਹਾਡੀ ਗੱਲ ਅਰਸਲਾਨ ਸਾਹਿਬ ਸਹੀ ਆ, ਮਗਰ ਬਿਲ ਵਕਤ ਕਹਿੰਦਾ ਮੈਂ ਕਰਾਚੀ ਰਹਿ ਰਿਹਾ ਹੈਗਾ, ਫੈਮਿਲੀ ਵੀ ਮੇਰੀ ਕਰਾਚੀ ਹੈ। ਜੀ, ਹਰ ਇਲਾਕੇ ਦੀ ਮਾਸ਼ਾਅੱਲਾ ਇੱਕ ਆਪਣੀ ਜ਼ੁਬਾਨ ਹੈ, ਆਪਣਾ ਇੱਕ ਲਹਿਜਾ ਹੁੰਦਾ। ਹਾਂਜੀ ਹਾਂਜੀ ਜੀ ਜੀ। ਤੇ ਪਾਕਿਸਤਾਨ ਦੇ ਮੈਂ ਕਹਿੰਦਾ ਸਾਰੇ ਇਲਾਕਿਆਂ ਦੇ ਮਾਸ਼ਾਅੱਲਾ ਬੜੇ ਅੱਛਾ ਆਪਣਾ ਇੱਕ ਕਲਚਰ ਹੈ, ਆਪਣੀ ਇੱਕ ਜ਼ੁਬਾਨ ਹੈ। ਹਰ ਕੋਈ ਆਪਣੇ ਕਲਚਰ ਵਿੱਚ ਸੂਟੇਬਲ ਇਸੇ ਤਰ੍ਹਾਂ ਹੀ ਹੈ। ਨਹੀਂ, ਹਰ ਮਜ਼ਾ ਆਂਦਾ ਹੀ। ਦੇਖੋ ਹੁਣ ਅਸੀਂ ਸਾਡੀ ਫੈਸਲਾਬਾਦ ਦੀ, ਅਸੀਂ ਸਹੀ ਘਰੋੜ ਕੇ ਤੇ ਠੋਸ ਪੰਜਾਬੀ ਬੋਲਦੇ ਹਾਂ, ਜੱਟਾਂ ਵਾਲੀ ਜਿੱਦਾਂ ਪੁਰਾਣੇ ਸਿੱਖ ਬੋਲਦੇ ਸੀਗੇ। ਮੈਨੂੰ ਲਹਿਜੇ ਦਾ ਫਰਕ ਹੈ ਨਾ। ਫੈਸਲਾਬਾਦ ਦੀ ਪੰਜਾਬੀ ਬੜੀ ਪਸੰਦ ਹੈ। ਇੱਕ ਦੂਜਾ ਹੁਣ ਸਾਡਾ ਪੰਜਾਬੀ ਸ਼ੌਕ ਵੀ ਪਸੰਦ ਕਰਿਆ ਕਰੋ। ਹਾਂਜੀ, ਇੱਕ ਪੋਠੋਹਾਰੀ ਜ਼ੁਬਾਨ। ਅੱਛਾ। ਚਲੋ ਜੀ, ਠੀਕ ਹੋ ਗਿਆ। ਇਹਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ। ਤੇ ਸ਼ਾਹਜ਼ੇਬ ਭਾਈ, ਅੱਛਾ ਲੱਗਾ ਤੁਹਾਡੇ ਨਾਲ ਮੁਲਾਕਾਤ ਕਰਕੇ। ਸਾਡੀਆਂ ਨੇਕ ਦੁਆਵਾਂ, ਨੇਕ ਖੁਆਇਸ਼ਾਂ ਤੁਹਾਡੇ ਨਾਲ ਨੇ। ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ, ਤੁਹਾਡੇ ਸ਼ੌਕ ਨੂੰ ਸਲਾਮਤ ਰੱਖੇ ਔਰ ਇਹਨੂੰ ਹਰ ਬੁਰੀ ਨਜ਼ਰ ਤੋਂ ਮਹਿਫੂਜ਼ ਰੱਖੇ। ਅੱਲਾਹ ਪਾਕ ਆਪਣੇ ਹਿਫਜ਼ੋ-ਮਾਨ 'ਚ ਰੱਖੇ। ਤੇ ਫਿਰ ਆਪਣੇ ਵੀਰ ਨੂੰ ਇਜਾਜ਼ਤ ਦਿਓ। ਤੇ ਪੰਜਾਬੀ ਸ਼ੌਕ ਨੂੰ ਦੋਸਤੋ ਕਰ ਦਿਓ ਸਬਸਕ੍ਰਾਈਬ, ਵੀਡੀਓ ਨੂੰ ਕਰ ਦਿਓ ਲਾਈਕ, ਤੇ ਕਰ ਦਿਓ ਸ਼ੇਅਰ, ਤੇ ਨਾਲੇ ਕਰ ਦਿਓ ਕਮੈਂਟ। ਤੇ ਕਮੈਂਟ ਕਰਕੇ ਦੱਸਿਓ ਕਿ ਰਾਇਲ ਬਲੱਡ ਕੈਨਲ ਸ਼ਾਹਜ਼ੇਬ ਭਾਈ ਦੇ ਡੌਗਸ ਤੁਹਾਨੂੰ ਕੈਸੇ ਲੱਗੇ ਨੇ। ਇਜਾਜ਼ਤ ਦਿਓ ਇਸ ਨਾਲ ਆਪਣੇ ਵੀਰ ਨੂੰ। ਫਿਰ ਅੱਲਾਹ ਹਾਫਿਜ਼। ਠੀਕ ਹੈ ਜਨਾਬ, ਬਹੁਤ ਸ਼ੁਕਰੀਆ ਤੁਹਾਡਾ। ਤੇ ਸਭ ਦੇਖਣ ਵਾਲੇ ਭਾਈਆਂ ਨੂੰ ਵੀ ਮੈਂ ਕਹਾਂਗਾ, ਅਗਰ ਸਾਡੇ ਵੱਲੋਂ ਕੋਈ ਕਮੀ ਕੁਤਾਈ ਰਹਿ ਗਈ ਹੋਏ ਤੇ ਮੈਨੂੰ ਜ਼ਰੂਰ ਗਾਈਡ ਕਰਿਓ। ਬਸ ਆਪਣਾ ਇੱਕ ਸ਼ੌਕ ਹੈ, ਤੇ ਜਿਸ ਭਾਈ ਨੂੰ ਅਗਰ ਸਾਡੇ ਇੱਥੇ ਕੋਈ ਕਮੀ ਕੁਤਾਈ ਨਜ਼ਰ ਆਈ, ਉਹ ਫਿਰ ਮੈਨੂੰ ਜ਼ਰੂਰ ਦੱਸਿਓ, ਉਹਨੂੰ ਦੂਰ ਕਰਾਂਗੇ, ਇਨਸ਼ਾਅੱਲਾ ਇੰਪਰੂਵ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ। ਠੀਕ ਹੈ ਦੋਸਤੋ, ਅੱਲਾਹ ਹਾਫਿਜ਼।